अस्सलाम वालेकुम दोस्तों, मैं काशिफ हुसैन संधू ਤੁਹਾਡੇ ਨਾਲ ਇੱਕ ਨਵੇਂ ਮੌਜੂਦ ਦੇ ਨਾਲ ਹਾਜ਼ਰ ਹਾਂ। ਦੋਸਤੋ, ਸਾਡੇ ਬੱਚਿਆਂ ਨੂੰ ਯਾਨੀ ਕਿ ਪੰਜਾਬੀ ਬੱਚਿਆਂ ਨੂੰ ਜਿਹੜੀ ਤਾਰੀਖ ਪੜ੍ਹਾਈ ਜਾਂਦੀ ਹੈ ਉਹਦੇ ਬਾਰੇ ਵਿੱਚ ਮੁxtਲਿਫ ਕੰਟਰੋਵਰਸੀਜ਼ ਹੁਣ ਸ਼ੁਰੂ ਹੋ ਗਈਆਂ ਨੇ। ਮੇਰੇ ਸਮੇਤ ਬਹੁਤ ਸਾਰੇ ਜਿਹੜੇ ਦੋਸਤ ਨੇ, ਬਹੁਤ ਸਾਰੇ ਮੁਦੱਬਰੀਨ ਨੇ, ਦਾਨਿਸ਼ਵਰ ਨੇ ਔਰ ਬਹੁਤ ਸਾਰੇ ਲੋਕ ਉਹ ਕਹਿਣ ਲੱਗ ਪਏ ਨੇ ਕਿ ਤਾਰੀਖ ਸਾਡੀ ਤਾਰੀਖ ਨਹੀਂ ਹੈ ਜਿਹੜੀ ਸਾਡੇ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ। ਇਹ ਪੰਜਾਬ ਦੀ ਹਕੀਕੀ ਤਾਰੀਖ ਨਹੀਂ ਹੈ। ਉਹਦਾ ਵੱਡਾ ਸਬੂਤ ਮੈਂ ਤੁਹਾਡੇ ਅੱਗੇ ਇੱਕ ਮਿਸਾਲ ਦੇ ਨਾਲ ਰੱਖਾਂਗਾ ਕਿ ਅਬਦਾਲੀ ਜਿਹੜਾ ਹੈ, ਅਹਿਮਦ ਸ਼ਾਹ ਅਬਦਾਲੀ, ਇਹ ਅੱਜ ਸਾਡੇ ਹੀਰੋਜ਼ ਵਿੱਚ ਸ਼ਾਮਿਲ ਹੈ। ਇਹਦੇ ਨਾਮ 'ਤੇ ਮਿਜ਼ਾਈਲ ਬਣਾਏ ਗਏ ਨੇ। ਲੇਕਿਨ ਸਾਡੀ ਪੰਜਾਬੀ ਤਾਰੀਖ ਦੇ ਵਿੱਚ ਅਵਾਮੀ ਤੌਰ 'ਤੇ ਇਹਦੇ ਬਾਰੇ 'ਚ ਬੜਾ ਨਫ਼ਰਤ ਅੰਗੇਜ਼ਾ ਖਾਨ ਮੌਜੂਦ ਰਿਹਾ। ਖਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ, ਕਿ ਜੋ ਕੁਛ ਮੈਂ ਖਾ ਪੀ ਲੈਂਦਾ ਉਹ ਮੇਰਾ, ਬਾਕੀ ਅਹਿਮਦ ਸ਼ਾਹ ਲੁੱਟ ਕੇ ਲੈ ਜਾਂਦਾ। ਔਰ ਇਸ ਤੋਂ ਇਲਾਵਾ ਇਹਦੇ ਇੱਕ ਜਰਨੈਲ ਦੇ ਬਾਰੇ ਵੀ ਇਸੇ ਤਰ੍ਹਾਂ ਦਾ ਖਾਨ ਮਸ਼ਹੂਰ ਰਿਹਾ ਪੰਜਾਬ ਦੇ ਵਿੱਚ। ਜਹਾਨਾ ਗਿਆ ਜਹਾਨ ਤੋਂ, ਕਬਰ ਗਈ ਗੁਸਤਾਨ ਤੋਂ। ਜਹਾਨਾ ਜਿਹੜਾ ਸੀਗਾ ਉਹ ਇੱਕ ਜ਼ਾਲਮ ਜਰਨੈਲ ਸੀ, ਜਿਹੜਾ ਲਾਹੌਰ ਦੇ ਵਿੱਚ ਇਹਦੇ ਪੁੱਤਰ ਦੇ ਨਾਲ ਉਹਦੇ ਸੈਕੰਡ ਇਨ ਕਮਾਂਡ ਦੇ ਤੌਰ 'ਤੇ ਕੰਮ ਕਰਦਾ ਰਿਹਾ। ਅਤੇ ਇਹ ਬੰਦਾ ਜਿਹੜਾ ਸੀਗਾ ਇਹ ਰੁੜ ਕੇ ਮਰਿਆ। ਇਸ ਲਈ ਇਹਦੇ ਬਾਰੇ 'ਚ ਅਖਾਣ ਮਸ਼ਹੂਰ ਹੋ ਗਿਆ ਕਿ ਜਹਾਨਾ ਗਿਆ ਜਹਾਨ ਤੋਂ, ਕਬਰ ਗਈ ਗੁਸਤਾਨ ਤੋਂ, ਕਿ ਇਹਦੀ ਕਬਰ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਇੱਥੇ। ਰੁੜ ਗਈ, ਉਹਦੀ ਲਾਸ਼ ਹੀ ਰੁੜ ਗਈ। ਲੇਕਿਨ ਦੋਸਤੋ, ਹੁਣ ਅਸੀਂ ਵੇਖਦੇ ਹਾਂ ਕਿ 47 ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ ਤਾਂ ਅਸੀਂ ਨਵੇਂ ਸਿਰੇ ਤੋਂ ਸਾਡੇ ਜਿਹੜੀ ਰਿਆਸਤ ਸੀ ਉਹਨੇ ਆਪਣੇ ਹੀਰੋਜ਼ ਔਰ ਸਭ ਚੀਜ਼ਾਂ ਡਿਫਾਈਨ ਕਰਨੀਆਂ ਸ਼ੁਰੂ ਕੀਤੀਆਂ। ਇਹਦੇ ਵਿੱਚ ਬਹੁਤ ਵੱਡਾ ਜਿਹੜਾ ਹੱਥ ਹੈ ਉਹ ਪੰਜਾਬ 'ਚ ਉਰਦੂ ਦੀ ਲਗੋਤੀ ਦਾ ਹੈ ਕਿ ਹਰ ਜ਼ੁਬਾਨ ਇੱਕ ਤਾਰੀਖ ਰੱਖਦੀ ਹੈ ਔਰ ਆਪਣੇ ਨਾਲ ਤਾਂ ਆਪਣੀ ਤਾਰੀਖ ਲੈ ਕੇ ਆਉਂਦੀ ਹੈ। ਪੰਜਾਬੀ ਜ਼ੁਬਾਨ ਦੇ ਵਿੱਚ ਉਹਦੇ ਹੀਰੋਜ਼, ਉਹਦੇ ਵਿਲਨ ਦਾ ਤਾਇਨ ਉਹਦੇ ਅਦਬ ਦੇ ਜ਼ਰੀਏ, ਲਿਟਰੇਚਰ ਦੇ ਜ਼ਰੀਏ ਹੋ ਚੁੱਕਿਆ। ਉਰਦੂ ਜ਼ੁਬਾਨ ਜਿਹੜੀ ਉਹ ਆਪਣੇ ਲਹਿਦਾ ਹੀਰੋਜ਼ ਤੇ ਲਹਿਦਾ ਲਿਟਰੇਚਰ ਰੱਖਦੀ ਹੈ। ਉਹਦੇ ਹੀਰੋ ਜਿਹੜੇ ਨੇ, ਜਿਹੜੇ ਬਰੇ ਸਗੀਰ ਤੇ ਜਿੰਨੇ ਵੀ ਹਿੰਦੁਸਤਾਨ 'ਤੇ ਹਮਲਾਵਰ ਮੁਸਲਮਾਨ ਰਹੇ ਨੇ, ਅਫਗਾਨਿਸਤਾਨ ਤੋਂ, ਟਰਕਿਸਤਾਨ ਤੋਂ, ਅਰਬ 'ਚੋਂ ਜਾਂ ਈਰਾਨ ਤੋਂ, ਉਹ ਸਾਰੇ ਉਹਦੇ ਹੀਰੋਜ਼ ਨੇ। ਬਦਕਿਸਮਤੀ ਸਾਡੀ ਇਹ ਹੋਈ ਕਿ ਅੰਗਰੇਜ਼ ਨੇ ਇੱਕ ਸਾਜ਼ਿਸ਼ ਦੇ ਤਹਿਤ ਇੱਥੇ ਉਰਦੂ ਨਾਫਜ਼ ਕੀਤੀ ਤਾਂ ਉਹਦੇ ਵਿੱਚ ਉਹਨੇ ਇਹੀ ਇੱਕ ਗੇਮ ਖੇਡੀ ਕਿ ਸਾਡੀ ਤਾਰੀਖ ਜਿਹੜੀ ਉਹ ਸਾਰੀ ਦੀ ਸਾਰੀ ਬਦਲ ਦਿੱਤੀ ਜਾਏਗੀ, ਔਰ ਬਦਲ ਦਿੱਤੀ ਗਈ। ਅੱਜ ਅਸੀਂ ਪਛਾਣਦੇ ਵੀ ਨਹੀਂ ਕਿ ਸਾਡੇ ਵੱਡੇ ਜਿਹੜੇ ਸਨ ਅਬਦਾਲੀ ਨੂੰ ਕੀ ਕਹਿੰਦੇ ਹੁੰਦੇ ਸਨ, ਉਹ ਅਕਬਰ ਨੂੰ ਕੀ ਕਹਿੰਦੇ ਹੁੰਦੇ ਸਨ, ਔਰੰਗਜ਼ੇਬ ਦੇ ਬਾਰੇ 'ਚ ਕੀ ਖਿਆਲਾਤ ਰੱਖਦੇ ਸਨ। ਮੈਂ ਤੁਹਾਡੇ ਸਾਥ ਅੱਗੇ ਇਹੀ ਸਾਰੀ ਚੀਜ਼ਾਂ ਜਿਹੜੀਆਂ ਲੈ ਕੇ ਆਵਾਂਗਾ ਔਰ ਤੁਹਾਨੂੰ ਪੰਜਾਬੀ ਤਾਰੀਖ ਦੇ ਜ਼ਰੀਏ ਸਾਬਤ ਕਰਾਂਗਾ ਕਿ ਸਾਡੀ ਅਸਲ ਤਾਰੀਖ ਜਿਹੜੀ ਹੈ ਉਹ ਇਹ ਨਹੀਂ ਹੈ ਜਿਹੜੀ ਸਾਨੂੰ ਪੜ੍ਹਾਈ ਜਾ ਰਹੀ ਹੈ। ਸਾਡੀ ਅਸਲ ਤਾਰੀਖ ਉਹ ਹੈ ਜਿਹੜੀ ਸਾਡੇ ਵੱਡੇ ਆਪਣੇ ਕਲਾਮਾਂ ਦੇ ਵਿੱਚ, ਆਪਣੇ ਲਿਟਰੇਚਰ ਦੇ ਜ਼ਰੀਏ ਸਾਡੇ ਕਿਤੇ ਮਹਿਫੂਜ਼ ਕਰਕੇ ਚਲੇ ਗਏ ਨੇ। ਦੋਸਤੋ, ਸਭ ਤੋਂ ਪਹਿਲੇ ਮੈਂ ਤੁਹਾਡੇ ਅੱਗੇ ਮਿਸਾਲ ਰੱਖਾਂਗਾ ਅਮੀਰ ਤੈਮੂਰ ਦੀ। ਅਮੀਰ ਤੈਮੂਰ ਜਿਹੜਾ ਹੈ, ਅੱਜ ਅਸੀਂ ਉਹਦੇ ਨਾਂ 'ਤੇ ਆਪਣੇ ਬੱਚਿਆਂ ਦੇ ਨਾਂ ਰੱਖਦੇ ਹਾਂ, ਬੜੇ ਸ਼ੌਕ ਨਾਲ ਰੱਖਦੇ ਹਾਂ। ਉਹਨੂੰ ਬਾਬਰ ਦਾ ਪੜਦਾਦਾ ਕਹਿ ਕੇ ਇੱਜ਼ਤ ਦਿੰਦੇ ਹਾਂ ਔਰ ਉਹਨੂੰ ਬੜਾ ਵੱਡਾ ਮੁਸਲਿਮ ਫਾਤਿਹ ਜਰਨੈਲ ਕਹਿੰਦੇ ਹਾਂ। ਹਾਲਾਂਕਿ ਉਹਦੇ ਮਜ਼ਾਲਮ ਜਿਹੜੇ ਨੇ ਉਹ ਬੁਨਿਆਦੀ ਤੌਰ 'ਤੇ ਤੁਰਕ ਸੀ ਔਰ ਤਤਾਰੀ ਸੀ ਔਰ ਮੰਗੋਲਾਂ ਦਾ ਕਜ਼ਨ ਹਮ ਕੌਮ ਕਿਸਮ ਦੀ ਕੋਈ ਚੀਜ਼ ਹੈ। ਔਰ ਇਹਨਾਂ ਦੇ ਜਿਹੜੇ ਅਖਲਾਕ ਨੇ, ਕਿਰਦਾਰ ਨੇ, ਇਹਨਾਂ ਦੀ ਜੋ ਹਰਕਤਾਂ ਨੇ ਉਹ ਸਾਰੀ ਇੱਕੋ ਵਰਗੀਆਂ ਸੀ। ਉਹਨਾਂ 'ਚ ਕੋਈ ਖਾਸ ਫਰਕ ਨਹੀਂ ਹੈ। ਇਹਨੇ ਵੀ ਉਹਨੇ ਮਜ਼ਾਲਮ ਕੀਤੇ ਜਿਹੜੇ ਚੰਗੇਜ਼ ਖਾਨ ਨੇ ਕੀਤੇ, ਲੇਕਿਨ ਚੂੰਕਿ ਮੁਸਲਮਾਨ ਸੀ ਇਸ ਲਈ ਅਸੀਂ ਉਹਨੂੰ ਸਾਰੀ ਛੂਟ ਦੇਣ ਨੂੰ ਤਿਆਰ ਹੋ ਗਏ ਕਿ ਅੱਛਾ ਭਾਈ ਜੀ ਤੈਨੂੰ ਸਭ ਮਾਫ ਹੈ। ਇਹ ਪੰਜਾਬ ਵਿੱਚ ਵੜਿਆ ਔਰ ਪੰਜਾਬ ਵਿੱਚ ਵੜ ਕੇ ਇਸ ਬੰਦੇ ਨੇ ਇੱਥੇ ਲਹੂ ਦੀ ਨਦੀਆਂ ਵਗਾ ਦਿੱਤੀਆਂ। ਉਹ ਤਾਰੀਖ ਵਿੱਚ ਮਹਿਫੂਜ਼ ਹੈ ਇਹਨੇ ਜੋ ਕੁਛ ਕੀਤਾ। ਤਲੰਬਾ 'ਤੇ ਇਹਦਾ ਹਮਲਾ ਬਹੁਤ ਮਸ਼ਹੂਰ ਹੈ। ਖਾਨੇਵਾਲ ਕੋਲ ਜਿਹੜਾ ਤਲੰਬਾ ਦਾ ਸ਼ਹਿਰ ਹੈ, ਜਿੱਥੇ ਇਹ ਮਸ਼ਹੂਰ ਵਾਕਿਆ ਹੈ ਕਿ ਜਿਹੜੇ ਮਰਦ ਸਨ ਉਹਨੇ ਆਪਣੀ ਔਰਤਾਂ ਸਾਰੀਆਂ ਕਤਲ ਕਰਕੇ ਤੇ ਡਰ ਤੋਂ ਬਾਹਰ ਆ ਕੇ ਇਹਦੀ ਫੌਜ ਦੇ ਉੱਤੇ ਹਮਲਾ ਕਰਤਾ ਔਰ ਸਾਰਾ ਸ਼ਹਿਰ ਕਤਲ ਹੋ ਗਿਆ। ਇਸ ਵਿੱਚ ਬਹੁਤ ਸਾਰੇ ਵਾਕਿਆਤ ਨੇ। ਇੱਕ ਜ਼ਾਲਮ ਔਰ ਖਬੀਸ ਆਦਮੀ ਸੀ। ਹੁਣ ਅਸੀਂ ਉਹਦੇ ਨਾਮ 'ਤੇ ਆਪਣੇ ਬੱਚਿਆਂ ਦੇ ਨਾਂ ਰੱਖ ਰਹੇ ਹਾਂ। ਕਿਉਂ? ਕਿਉਂਕਿ ਅਸੀਂ ਆਪਣੀ ਤਾਰੀਖ ਭੁੱਲ ਚੁੱਕੇ ਹਾਂ। ਇਸੀ ਬੰਦੇ ਦੇ ਹਮਲੇ ਦੇ ਬਾਰੇ 'ਚ ਇੱਕ ਵਾਰ ਪੰਜਾਬੀ ਤਾਰੀਖ ਵਿੱਚ ਮਸ਼ਹੂਰ ਹੈ। ਵਾਰ ਪਹਿਲੇ ਬੰਦਾ ਦੱਸਦਾ ਪੰਜਾਬੀ ਤਾਰੀਖ ਦੀ ਲਿਟਰੇਚਰ ਦੀ ਇੱਕ ਅਜੀਬ ਸਿਨਫ ਹੈ ਜਿਹੜੀ ਦੁਨੀਆ 'ਚ ਸ਼ਾਇਦ ਅੰਗਰੇਜ਼ਾਂ ਦੇ ਕੋਲ ਬੈਲਟ ਦੀ ਸ਼ਕਲ ਵਿੱਚ ਹੋਏਗੀ। ਜੰਗੀ ਨਜ਼ਮ ਇਹਨੂੰ ਕਹਿੰਦੇ ਨੇ। ਇਹਦੇ ਵਿੱਚ ਪੰਜਾਬੀ ਤਾਰੀਖ ਬਹੁਤ ਜ਼ਿਆਦਾ ਮਹਿਫੂਜ਼ ਕੀਤੀ ਗਈ ਹੈ ਔਰ ਇਹ ਤੁਹਾਨੂੰ ਪੜ੍ਹਾਈ ਨਹੀਂ ਜਾਂਦੀ। ਪੜ੍ਹਾਇਆ ਤਾਂ ਕੁਛ ਵੀ ਨਹੀਂ ਜਾਂਦਾ। ਬੁੱਲੇ ਸ਼ਾਹ ਵੀ ਨਹੀਂ ਪੜ੍ਹਾਇਆ ਜਾਂਦਾ, ਵਾਰਾ ਸ਼ਾਹ ਵੀ ਨਹੀਂ ਪੜ੍ਹਾਇਆ ਜਾਂਦਾ, ਖਾਜਾ ਫਰੀਦ ਵੀ ਨਹੀਂ ਪੜ੍ਹਾਇਆ ਜਾਂਦਾ, NGA ਵੀ ਨਹੀਂ ਪੜ੍ਹਾਇਆ ਜਾਂਦਾ। ਇਹ ਜਿਹੜੀ ਸਿਨਫ ਹੈ ਇਹਨੇ ਸਾਡੀ ਤਾਰੀਖ ਜਿਹੜੀ ਹੈ ਨਾ, ਸਾਡੀ ਹਕੀਕੀ ਤਾਰੀਖ, ਕਿ ਇੱਥੇ ਦੇ ਲੋਕ ਸਾਡੇ ਹੀਰੋ ਕਿਹਨੂੰ ਸਮਝਦੇ ਸੀ, ਵਿਲਨ ਕਿਹਨੂੰ ਸਮਝਦੇ ਸੀ, ਉਸ ਬੜੀ ਚੰਗੀ ਤਰ੍ਹਾਂ ਮਹਿਫੂਜ਼ ਕੀਤੀ। ਇਹਦੇ ਉੱਤੇ ਇੱਕ ਵਾਰ ਲਿਖੀ ਗਈ ਸੀ, ਪੀਰੇ ਸ਼ਾਹ ਸ਼ੇਖ ਖੋਖਰ ਦੀ ਵਾਰ। ਸ਼ੇਖ ਖੋਖਰ ਲਾਹੌਰ ਦਾ ਇੱਕ ਪੰਜਾਬੀ ਹਾਕਮ ਸੀ। ਜਦੋਂ ਤੈਮੂਰ ਇੱਥੇ ਵੜਿਆ ਤੇ ਉਹਨੇ ਉਹਨੂੰ ਇਤਾਅਤ ਦਾ ਹੁਕਮ ਦਿੱਤਾ, ਉਹਨੇ ਇਨਕਾਰ ਕੀਤਾ ਤੇ ਤੈਮੂਰ ਨੇ ਆਪਣੇ ਪੁੱਤਰ ਨੂੰ, ਪੀਰ ਮਾਮੂਦ ਨੂੰ, ਉਹਦੇ 'ਤੇ ਹਮਲਾ ਕਰਨ ਦਾ ਹੁਕਮ ਦਿੱਤਾ। ਦੋਨਾਂ ਦੀ ਲੜਾਈ ਹੋਈ, ਸ਼ੇਖਾ ਮਾਰਿਆ ਗਿਆ। ਇਹਦੇ 'ਤੇ ਪੰਜਾਬ ਦੇ ਜਿਹੜੇ ਆਵਾਮ ਸੀ ਉਹ ਆਪਣੇ ਸੂਰਮਿਆਂ ਵਾਸਤੇ ਜਿਹੜੇ ਜਸ ਗਾਉਂਦੇ ਸਨ, ਉਹਨਾਂ ਨੇ ਇੱਦਾਂ ਹੀ ਇੱਕ ਜਸ ਗਾਇਆ ਇਹਦੇ ਲਈ ਔਰ ਉਹ ਮਹਿਫੂਜ਼ ਹੋ ਗਿਆ। ਲੇਕਿਨ ਬਦਕਿਸਮਤੀ ਨਾਲ ਉਹਦਾ ਮਤਨ ਮਹਿਫੂਜ਼ ਨਹੀਂ ਰਹਿ ਸਕਿਆ। ਲੇਕਿਨ ਪੰਜਾਬੀ ਤਾਰੀਖ ਵਿੱਚ ਜ਼ਿਕਰ ਮਿਲਦਾ ਹੈ ਕਿ ਪੀਰੇ ਸ਼ਾਹ ਸ਼ੇਖ ਖੋਖਰ ਦੀ ਵਾਰ ਲਿਖੀ ਗਈ ਸੀ। ਇਹ ਬਦਕਿਸਮਤੀ ਹੈ ਕਿ ਉਹਦਾ ਮਵਾਦ ਜਿਹੜਾ ਸਾਡੇ ਕੋਲੋਂ ਉਹ ਗੁੰਮ ਹੋ ਗਿਆ। ਇਹ ਦੋਸਤੋ ਪੰਜਾਬੀ ਤਾਰੀਖ ਦਾ ਮਤਲਬ ਜਿਹੜੀ ਮੈਂ ਤੁਹਾਨੂੰ ਇੱਕ ਰਿਵਾਈਵਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਦੋਸਤਾਂ ਨੂੰ ਆਪਣੀ ਗੱਲਬਾਤ ਦੇ ਜ਼ਰੀਏ, ਇਹ ਉਹਦਾ ਪਹਿਲਾ ਹਵਾਲਾ ਜਿਹੜਾ ਮੈਂ ਤੁਹਾਡੇ ਅੱਗੇ ਰੱਖਿਆ। ਦੋਸਤੋ, ਇਹਦਾ ਦੂਸਰਾ ਹਵਾਲਾ ਤੁਹਾਡੇ ਮੈਂ ਅੱਗੇ ਰੱਖਾਂਗਾ, ਉਹ ਹੈ ਬਾਬੇ ਨਾਨਕ ਦਾ। ਬਾਬੇ ਨਾਨਕ ਉਹਨਾਂ ਨੇ ਬਾਬਰ ਦੇ ਇੱਥੇ ਆਉਣ 'ਤੇ ਜੋ ਉਹਨੇ ਕਤਲੋ ਗਾਰਤ ਕੀਤੀ, ਉਹਨਾਂ ਨੇ ਬਾਬਰ ਬਾਣੀ ਦੇ ਨਾਮ ਤੋਂ ਇੱਕ ਵਾਰ ਤੇ ਉਹਨੂੰ ਸ਼ਾਇਦ ਨਹੀਂ ਆਖਿਆ ਜਾ ਸਕਦਾ, ਲੇਕਿਨ ਇੱਕ ਬਾਣੀ ਹੈ, ਉਹਨਾਂ ਦੀ ਨਜ਼ਮ ਹੈ,
ਤੁਸੀਂ ਉਹਨੂੰ ਵਾਰ ਵੀ ਕਹਿ ਸਕਦੇ ਹੋ, ਲੇਕਿਨ ਉਹਦੀ ਹਈਅਤ ਵਾਰ ਵਾਲੀ ਉਹ ਨਹੀਂ ਹੈ। ਉਹਦੇ ਵਿੱਚ ਉਹਨਾਂ ਨੇ ਤਫਸੀਲ ਨਾਲ ਉਹਦੇ ਜ਼ੁਲਮ ਜਿਹੜੇ ਨੇ ਨਾ ਉਹ ਸਾਰੇ ਉਹਦੇ ਵਿੱਚ ਬਿਆਨ ਕੀਤੇ ਨੇ। ਤੇ ਮੇਰਾ ਮਕਸਦ ਅੱਜ ਦਾ ਇਹੀ ਹੈ ਕਿ ਮੈਂ ਤੁਹਾਡੇ ਅੱਗੇ ਉਹ ਰੱਖਾਂਗਾ, ਔਰ ਉਸ ਤੋਂ ਬਾਅਦ ਅਗਲੀ 2 ਕਿਸ਼ਤਾਂ ਦੇ ਵਿੱਚ ਤੁਹਾਡੇ ਅੱਗੇ ਵਾਰਿਸ ਸ਼ਾਹ ਸਾਹਿਬ ਦੀ ਜ਼ੁਬਾਨੀ ਅਬਦਾਲੀ ਦੇ, ਔਰ ਉਸ ਤੋਂ ਅਗਲੀ ਕਿਸ਼ਤ ਵਿੱਚ ਬੁੱਲੇ ਸ਼ਾਹ ਜੀ ਦੇ ਜ਼ੁਬਾਨੀ ਗੁਰੂ ਤੇਗ ਬਹਾਦਰ ਦੀ ਜਿਹੜੀ ਸਰਾਹਨਾ ਕੀਤੀ ਗਈ ਹੈ ਔਰੰਗਜ਼ੇਬ ਦੇ ਮੁਕਾਬਲੇ 'ਚ, ਉਹ ਤੁਹਾਡੇ ਅੱਗੇ ਰੱਖਾਂਗਾ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਡੇ ਵੱਡੇ ਆਪਣੀ ਤਾਰੀਖ ਕਿਹਨੂੰ ਸਮਝਦੇ ਸਨ ਔਰ ਕਿਹਨੂੰ ਨਿੰਦਦੇ ਸਨ ਔਰ ਕਿਹਨੂੰ ਸਰਾਹਦੇ ਸਨ। ਇਹ ਚੀਜ਼ਾਂ ਤੁਹਾਡੇ ਇਲਮ 'ਚ ਇਜ਼ਾਫੇ ਲਈ ਬਹੁਤ ਜ਼ਰੂਰੀ ਨੇ, ਕਿਉਂਕਿ ਇਹ ਚੀਜ਼ਾਂ ਸਾਨੂੰ ਕਿਤੇ ਪੜ੍ਹਾਈਆਂ ਨਹੀਂ ਜਾਂਦੀਆਂ, ਇਹ ਸਾਨੂੰ ਆਪ ਐਕਸਪਲੋਰ ਕਰਨੀਆਂ ਪੈਣੀਆਂ ਨੇ। ਮੈਂ ਜਨਾਬ ਹੁਣ ਤੁਹਾਡੇ ਅੱਗੇ ਰੱਖਣ ਲੱਗਾ ਬਾਬਰ ਬਾਨੀ। ਬਾਬਰ ਬਾਨੀ ਦੇ ਵਿੱਚ ਬਾਬਾ ਨਾਨਕ ਹੁਣੀ ਕੀ ਕਹਿੰਦੇ ਨੇ, ਇਹ ਜਿਹੜੀ ਇਹ ਬਾਣੀ ਹੈ, ਇਹ ਸੈਦਪੁਰ ਅਹਿਮਦਾਬਾਦ ਜਿਹੜਾ ਗੁਜਰਾਂਵਾਲੇ ਦੇ ਕੋਲ ਹੈ, ਉਹਦੇ ਕੋਲ ਇੱਕ ਪਿੰਡ ਦੇ ਕਤਲੇਆਮ ਦੀ ਦਾਸਤਾਨ ਹੈ, ਜਿਹੜੀ ਜਿੱਥੇ ਉਸ ਵੇਲੇ ਕਹਿੰਦਾ ਕਿਹਾ ਜਾਂਦਾ ਬਾਬਾ ਨਾਨਕ ਵੀ ਮੌਜੂਦ ਸਨ ਔਰ ਉਹਨੇ ਅੱਖੀਂ ਸਾਰਾ ਕੁਝ ਵੇਖਿਆ। ਸ਼ੁਰੂ ਕਰਦੇ ਨੇ ਉੱਥੋਂ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤਯਸੜਾ ਕਰੇ ਗਿਆਨ ਵੇ ਲਾਲੂ। ਉਹ ਕਹਿੰਦੇ ਨੇ ਜਿਵੇਂ ਖੁਦਾ ਦੀ ਸੱਚਾਈ ਮੇਰੇ ਤੇ ਆਸ਼ਕਾਰ ਹੁੰਦੀ ਹੈ, ਮੈਂ ਉਦਾਂ ਹੀ ਆਖ ਦੇਣਾ ਦੋਸਤ, ਮੈਂ ਖੁਦਾ ਦਾ ਬੰਦਾ, ਮੈਨੂੰ ਜਿਵੇਂ ਜੋ ਨਜ਼ਰ ਆਉਂਦਾ ਮੈਂ ਉਦਾਂ ਹੀ ਆਖ ਦੇਣਾ, ਮੈਂ ਤੁਹਾਨੂੰ ਦੱਸ ਦੇਣਾ ਕਿ ਹੋਇਆ ਕੀ ਸੀ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜ਼ੋਰੀ ਮੰਗੇ ਦਾਨ ਵੇ ਲਾਲੂ। ਕਹਿੰਦੇ ਨੇ ਗੁਨਾਹਾਂ ਦੀ ਬਰਾਤ ਲੈ ਕੇ ਬਾਬਰ ਜਿਹੜਾ ਉਹ ਕਾਬਲ ਤੋਂ ਹਮਲਾਵਰ ਹੋਇਆ, ਤੇ ਸਾਡੀ ਜ਼ਮੀਨ ਐਵੇਂ ਮੰਗ ਰਿਹਾ ਜਿਵੇਂ ਕੋਈ ਜਹੇਜ਼ ਦਾ ਸਮਾਨ ਹੋਵੇ। ਫਿਰ ਉਹ ਕਹਿੰਦੇ ਨੇ ਸ਼ਰਮ ਧਰਮ ਦਈ ਚੁੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ। ਉਹ ਕਹਿੰਦੇ ਨੇ ਸ਼ਰਮ ਜਾਂ ਤੇ ਮਜ਼ਹਬ ਕਿਸੇ ਕਦਰ ਦਾ ਕੋਈ ਵਜੂਦ ਨਹੀਂ ਰਿਹਾ, ਸਾਰੀਆਂ ਮੁੱਕ ਗਈਆਂ ਨੇ, ਤੇ ਝੂਠ ਜਿਹੜਾ ਕੂੜ ਜਿਹੜਾ ਉਹ ਸਾਡਾ ਆਗੂ ਬਣਿਆ ਫਿਰਦਾ। ਮਤਲਬ ਤੁਸੀਂ ਇੰਟੈਂਸਿਟੀ ਦੇਖ ਸਕਦੇ ਹੋ ਉਸ ਵਾਕਿਏ ਦੀ, ਕਿ ਉਹ ਦੱਸਦੇ ਨੇ ਕਿ ਮਤਲਬ ਉਹ ਕੋਈ ਨਾ ਧਰਮ ਦਾ ਲਿਹਾਜ਼ ਉਹਨੂੰ, ਨਾ ਉਹਨੂੰ ਕੋਈ ਸ਼ਰਮ ਹੈ ਜਾਂ ਕਿਸੇ ਕਦਰ ਦਾ ਲਿਹਾਜ਼ ਹੋ, ਕਿ ਇਨਸਾਨੀਅਤ ਦੇ ਕਿਸੇ ਚੀਜ਼ ਦਾ ਲਿਹਾਜ਼ ਨਹੀਂ ਕਰ ਰਹੇ। ਇਹ ਬਾਬਰ ਕੌਣ ਹੈ ਜੀ? ਇਹ ਬਾਬਰ ਉਹੀ ਹੈ ਜਿਹਨੂੰ ਅੱਜ ਅਸੀਂ ਇਹਦੇ ਨਾਮ ਤੇ ਅਸੀਂ ਆਪਣੇ ਮਜ਼ਾਇਲ ਦਾ ਨਾਮ ਰੱਖਿਆ ਹੋਇਆ, ਔਰ ਇਹਦੇ ਨਾਮ ਤੇ ਆਪਣੇ ਬੱਚਿਆਂ ਦੇ ਨਾਮ ਵੀ ਰੱਖਦੇ। ਅੱਛਾ, ਕਹਿੰਦੇ ਨੇ ਕਾਜ਼ੀਆ ਬ੍ਰਾਹਮਣਾ ਕੀ ਗੱਲ ਥੱਕੀ ਅਕਤ ਪੜੇ ਸ਼ੈਤਾਨ ਵੇ ਲਾਲੂ। ਉਹ ਕਹਿੰਦੇ ਨੇ ਕਾਜ਼ੀ ਹੋਵੇ ਜਾਂ ਬ੍ਰਾਹਮਣ ਹੋਵੇ, ਇਹ ਕਿਸੇ ਦੀ ਗੱਲ ਨਹੀਂ ਸੁਣ ਰਿਹਾ, ਔਰ ਇਸ ਵੇਲੇ ਇਹ ਦੋਨੋਂ ਜਿਹੜੇ ਮੁਸਲਮ ਤੇ ਹਿੰਦੂਆਂ ਦੇ ਜਿਹੜੇ ਵਟਕੇ ਨੇ, ਜਿਹੜੇ ਨਿਕਾਹ ਪੜ੍ਹਾਉਣ ਦੀ ਹੋਰ ਮਜ਼ਹਬੀ ਰਸੂਮਾਤ ਅਦਾ ਕਰਦੇ ਨੇ, ਉਹਨਾਂ ਦੀ ਥਾਂ ਸ਼ੈਤਾਨ ਜਿਹੜਾ ਉਹ ਨਿਕਾਹ ਪੜ੍ਹਾ ਰਿਹਾ। ਇਹ ਗੱਲਬਾਤ ਉਹਨਾਂ ਦਾ ਇਸ਼ਾਰਾ ਜਿਹੜੀ ਔਰਤਾਂ ਚੱਕਣ ਦੇ ਹਵਾਲੇ ਨਾਲ, ਪੰਜਾਬੀ ਔਰਤਾਂ ਦੇ, ਮੇਰਾ ਲੱਗਦਾ ਮੇਰਾ ਅੰਦਾਜ਼ਾ ਹੈ ਕਿ ਸ਼ਾਇਦ ਉਹਨਾਂ ਦਾ ਇਸ਼ਾਰਾ ਉਸ ਪਾਸੇ। वो कहते हैं कि काजी और ब्राह्मण की बात खत्म हो चुकी, अब तो शैतान शादियाँ करता फिर रहा है दोस्त। वे कहते हैं मुसलमानियाँ पढ़े किताबां कशट में करिए खुदाए वे लालू। वो कहते हैं मुसलमान औरतां कुरान की तलावत कर रही ने, उन्होंने तो रहम नहीं किया जा रहा, तो तकलीफ के मारे वो रब नूं वो पुकार रही ने, वो अगे अपनी अरजदाश पेश कर रही ने, पर सुनवाई नहीं हो रही। फिर कहते हैं जात सुनाती होर हिंदवानियाँ ये भी लेखे लाए वे लालू। ਉਹ ਕਹਿੰਦੇ ਨੇ ਹਿੰਦੂ ਤੇ ਬਾਕੀ ਵੱਡੀ ਜ਼ਾਤ ਦੀ ਔਰਤਾਂ ਵੀ ਇਸੇ ਕਰਬ ਦੇ ਵਿੱਚੋਂ ਲੰਘਦੀਆਂ ਪਈਆਂ ਨੇ, ਉਹਨਾਂ ਨਾਲ ਵੀ ਉਹੀ ਵਾਪਰ ਰਹੀ ਹੈ ਜਿਹੜੀ ਮੁਸਲਮਾਨ ਔਰਤਾਂ ਨਾਲ ਵਾਪਰ ਰਹੀ ਸੀ। ਉਹ ਫਿਰ ਕਹਿੰਦੇ ਨੇ ਖੂਨ ਕੇ ਸੋਲੇ ਗਾਵੇ ਨਾਨਕ ਰਤ ਕਾ ਕੰਗੂ ਪਾਏ ਵੇ ਲਾਲੂ। ਕਹਿੰਦੇ ਨੇ ਨਾਨਕ ਲਹੂ ਦੇ ਗੀਤ ਗਾ ਰਿਹਾ ਤੇ ਜ਼ਾਫਰਾਨ ਦੀ ਥਾਂ ਖੂਨ ਦੇ ਛਿੱਟੇ ਜਿਹੜੇ ਨੇ ਉਹਦੇ ਖਿਲਰ ਰਹੇ ਨੇ ਹਰ ਪਾਸੇ। ਇਹ ਉਹਦੀ ਇੰਡਸਟਰੀ ਅਗੇਨ ਉਹ ਦੱਸ ਰਹੇ ਨੇ। ਕਹਿੰਦੇ ਸਾਹਿਬ ਕੇ ਗੁਣ ਨਾਨਕ ਗਾਵੇ ਮਾਸ ਪਰੀ ਵਿੱਚ ਆਖ ਮਸੂਲਾ। ਉਹ ਕਹਿੰਦੇ ਨੇ ਨਾਨਕ ਖੁਦਾ ਦੀ ਹਮਦੋ ਸੁਨਾ ਕਰ ਰਿਹਾ ਤੇ ਲਾਸ਼ਾਂ ਦੇ ਸ਼ਹਿਰ 'ਚ ਬੈਠਾ ਉਹਨੂੰ ਪੁਕਾਰ ਰਿਹਾ। ਫਿਰ ਕਹਿੰਦੇ ਨੇ ਜਿਨ ਪਾਈ ਅੰਗ ਰਵਾਈ ਬੈਠਾ ਵੇਖੇ ਵਿਖ ਅਕੇਲਾ, ਤੇ ਜਿਹਨੇ ਦੁਨੀਆ ਦੀਆਂ ਸਾਜ਼ਿਸ਼ਾਂ ਤਖਲੀਕ ਕੀਤੀਆਂ ਨੇ ਉਹ ਆਰਾਮ ਨਾਲ ਬਹਿ ਕੇ ਵੇਤਨਾ ਹੀ ਨਾ ਵੇਖ ਰਿਹਾ, ਰੱਬ ਨਾਲ ਗਿਲਾ ਕਰ ਰਹੇ ਨੇ, ਸ਼ਿਕਵਾ ਕਰ ਰਹੇ ਨੇ ਉਹ ਲੋਕਾਂ ਦੇ ਮਰਨ ਤੇ। ਫਿਰ ਕਹਿੰਦੇ ਨੇ ਸੱਚਾ ਸੋ ਸਾਹਿਬ ਸੱਚ ਤਪਾਵਤ ਸਚੜਾ ਨਿਆਓ ਕਰੇਗ ਮਸੂਲਾ। ਉਹ ਕਹਿੰਦੇ ਨੇ ਰੱਬ ਸੱਚਾ, ਉਹਦਾ ਇਨਸਾਫ ਵੀ ਹੈ ਤੇ ਉਹ ਆਪਣੇ ਅਦਲ ਦੇ ਮੁਤਾਬਿਕ ਇਨਸਾਫ ਕਰੇਗਾ। ਇਹ ਗੱਲ ਇਸ ਲਈ ਉਹ ਕਰ ਰਹੇ ਨੇ, ਉਹਨਾਂ ਦੀ ਉਮੀਦ ਸੀ ਕਿ ਮੇਰੇ ਸਿਲਸਿਲੇ 'ਚ ਉੱਠੇਗਾ ਤੇ ਇਹਨਾਂ ਕੋਲੋਂ ਬਦਲਾ ਲਵੇਗਾ। ਬਾਅਦ ਵਿੱਚ ਫਿਰ ਹੋਇਆ ਵੀ ਇੱਦਾਂ ਕਿ ਜਦੋਂ ਸਿੱਖ ਤਹਿਰੀਕ ਖੜੀ ਹੋਈ ਹੈ ਤੇ ਫਿਰ ਉਹਨੇ ਇੱਕ ਪਾਸੇ ਮੁਗਲਾਂ ਤੋਂ ਦੂਜੇ ਪਾਸੇ ਅਫਗਾਨਾਂ ਨੂੰ ਨੱਥ ਪਾਈ ਹੈ। ਉਹ ਕਹਿੰਦੇ ਨੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ। ਉਹ ਕਹਿੰਦੇ ਨੇ ਜਦੋਂ ਜਿਸਮ ਦੇ ਚਿਥੜੇ ਹੋ ਜਾਣਗੇ ਤੇ ਹਿੰਦੁਸਤਾਨ ਮੇਰੇ ਅਲਫਾਜ਼ ਯਾਦ ਕਰੇਗਾ। ਇਹ ਅਗੇਨ ਫਿਰ ਇੱਕ ਉਹਨਾਂ ਦੀ ਪ੍ਰੈਡਿਕਸ਼ਨ ਹੈ ਕਿ ਹਿੰਦੁਸਤਾਨ ਇੱਕ ਦਿਨ ਉੱਠੇਗਾ। ਉਹ ਕਹਿੰਦੇ ਨੇ 58 78 52 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ। ਫਿਰ ਉਹੀ ਉਹਨਾਂ ਦੀ ਪਸ਼ੀਨ ਗੋਈ, ਉਹਨਾਂ ਦੀ ਉਮੀਦ ਕਿ ਕੋਈ ਉੱਠੇਗਾ ਇਹਦਾ ਬਦਲਾ ਲਵੇਗਾ। ਉਹ ਬਾਅਦ ਵਿੱਚ ਫਿਰ ਅਸੀਂ ਦੇਖਿਆ ਗੁਰੂ ਗੋਬਿੰਦ ਹੋਣੀ ਜਿਹੜੇ ਨੇ ਉਹਨਾਂ ਦੀ ਸ਼ਕਲ ਵਿੱਚ ਉਹ ਇੱਕ ਬੰਦਾ ਪੈਦਾ ਹੋ ਗਿਆ। ਉਹ ਕਹਿੰਦੇ ਨੇ ਉਹ ਇਹ ਹਿੰਦੂਆਂ ਦਾ ਕੈਲੰਡਰ ਜਿਹਦਾ ਹਵਾਲਾ ਦੇ ਕੇ ਉਹਨਾਂ ਨੇ ਗੱਲ ਕੀਤੀ ਹੈ ਕਿ 78 ਆਉਣਗੇ ਤੇ 97 ਜਾਣਗੇ, ਫਿਰ ਕੋਈ ਮਾਂ ਧਰਤੀ ਦਾ ਪੁੱਤਰ ਉੱਠੇਗਾ। ਉਹ ਅੱਗੇ ਕਹਿੰਦੇ ਨੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਕਹਿੰਦੇ ਨਾਨਕ ਸੱਚ ਬੋਲ ਰਿਹਾ ਤੇ ਸੱਚਾਈ ਦਾ ਉਹਦਾ ਦਾਅਵਾ ਹੈ ਕਿਉਂਕਿ ਸੱਚ ਦਾ ਵੇਲਾ ਆ ਗਿਆ। ਹੁਣ ਗੱਲ ਇਹ ਦੋਸਤੋ, ਇਹ ਤਾਂ ਨਾਨਕ ਹੋਣਾ ਦੀ ਗਵਾਹੀ ਹੋ ਗਈ। ਇਹ ਤੋਂ ਹਟ ਕੇ ਵੀ ਤੁਸੀਂ ਬਾਬਰ ਦੀ ਆਪਣੀ ਗਵਾਹੀ ਪੜ੍ਹ ਲਓ। ਤੁਸਕੇ ਬਾਬਰੀ ਉਹਦੀ ਕਿਤਾਬ ਹੈ ਬੜੀ ਮਸ਼ਹੂਰ, ਉਹਨੂੰ ਖੋਲੋ ਦੇਖੋ। ਉਹਦੇ ਵਿੱਚ ਐਵੇਂ ਲੱਗਦਾ ਜਿਵੇਂ ਬਹੁਤ ਵੱਡਾ ਡਕੈਤ ਇੱਕ ਜਿਹੜਾ ਹੈ ਉਹ ਆ ਕੇ ਜਗ੍ਹਾ ਜਗ੍ਹਾ ਤੇ ਆਪਣੇ ਖਰਾਜ ਵਸੂਲ ਕਰਦਾ ਹੈ ਔਰ ਲੋਕਾਂ ਦੀ ਬੇਗੁਨਾਹ ਲਾਸ਼ਾਂ ਦੇ ਢੇਰ ਲਾਉਂਦਾ ਜਾਂਦਾ। ਉਹਦਾ ਦਿਲ ਕਰਦਾ ਉਹ ਕਿਸੇ ਪਸ਼ਤੂਨ ਕਬੀਲੇ ਨੂੰ ਫੜ ਕੇ ਉਹਨੂੰ ਕਤਲ ਕਰਦਾ। ਮਤਲਬ ਕਹਿਣ ਦਾ ਇਹ ਹੈ ਕਿ ਉਹ ਉੱਥੇ ਜਾ ਕੇ ਸਿਰਫ ਅਨਾਜ ਲੈਣ ਵਾਸਤੇ ਲੋਕਾਂ ਨੂੰ ਵੱਢ ਦਿੰਦਾ। ਉਹਨਾਂ ਕੋਲ ਮੰਗਣਾ ਵੀ ਗਵਾਰਾ ਨਹੀਂ ਕਰਦਾ, ਪਹਿਲੇ ਵੱਢਦਾ ਫਿਰ ਅਨਾਜ ਖੋਹ ਲੈਂਦਾ ਤੇ ਗੱਡੋਰ ਪੈਂਦਾ। ਕਿਸੇ ਜਗ੍ਹਾ ਤੇ ਉਹਨੂੰ ਭੁੱਖ ਲੱਗੀ ਹੈ ਜਾਂ ਉਹਨੂੰ ਲਸ਼ਕਰ ਨੂੰ ਲੋੜ ਹੈ, ਉਹ ਭੇਡਾਂ ਚੱਕਦਾ
ਕਿਸੇ ਵੀ ਕਬੀਲੇ ਦੀਆਂ, ਔਰ ਚੁੱਕ ਕੇ ਉਹਦਾ 200-300 ਭੇਡਾਂ ਲੈ ਆਂਦਾ ਆਪਣੇ ਕਬੀਲੇ ਦੇ ਵਿੱਚ, ਉਧਰੋਂ ਕੋਈ ਗੱਲ ਕਰੇ ਤੇ ਉਹ ਕਤਲੇਆਮ ਕਰਕੇ ਉਹਦੇ ਸਿਰਾਂ ਦੇ ਮਨਾਰ ਜਿਹੜਾ ਖੜੇ ਕਰ ਦਿੱਤੇ ਜਾਂਦੇ ਨੇ। ਇਸੇ ਤਰ੍ਹਾਂ ਉਹ ਕਰਦਾ ਕਰਦਾ ਪੰਜਾਬ ਤੱਕ ਆਉਂਦਾ, ਔਰ ਫਿਰ ਅੱਗੇ ਇਹੀ ਕੁਝ ਕਰਦਾ ਹੋਇਆ ਕਿ ਉਹ ਪਾਣੀਪਤ ਦੇ ਮੈਦਾਨ ਤੇ ਟੁਰ ਜਾਂਦਾ ਹੈ। ਫਿਰ ਮਜ਼ੇ ਦੀ ਗੱਲ ਇਹ ਹੈ ਕਿ ਇਹੀ ਜਿਹੜਾ ਸ਼ਹਿਨशाह ਹੈ ਇਹ ਇਸ ਦੌਰਾਨ ਈਦ ਦੀ ਨਮਾਜ਼ਾਂ ਵੀ ਪੜ੍ਹ ਰਿਹਾ ਹੁੰਦਾ, ਰਸਤੇ ਸਾਰੇ ਮੁਸਲਮਾਨੀ ਰਸੂਮ ਵੀ ਅਦਾ ਕਰ ਰਿਹਾ ਹੁੰਦਾ, ਲੇਕਿਨ ਜਦੋਂ ਕਤਲੇਆਮ ਕਰਨ ਤੇ ਆਉਂਦਾ, ਇੱਥੇ ਆਪਣੀ ਲੁੱਟਮਾਰ ਕਰਨ ਤੇ ਆਉਂਦਾ, ਤਾਂ ਕਿਸੇ ਹਿੰਦੂ ਮੁਸਲਿਮ ਨੂੰ ਬਿਲਕੁਲ ਨਹੀਂ ਵੇਖਦਾ। ਉਹਦਾ ਮਕਸਦ ਹੈ ਆਪਣਾ ਇਕਤਦਾਰ, ਆਪਣੀ ਤਖਤ, ਆਪਣਾ ਤਾਜ, ਆਪਣੀ ਲਜ਼ਤ, ਆਪਣੀ ਨਫਸ ਪਰਸਤੀ, ਇਸ ਤੋਂ ਇਲਾਵਾ ਉਹਦਾ ਕੋਈ ਮਕਸਦ ਨਹੀਂ ਹੈ। ਦੋਸਤੋ ਇੱਥੇ ਸਾਡੀ ਪਹਿਲੀ ਕਿਸ਼ਤ ਇਸ ਸਿਲਸਿਲੇ ਦੀ ਪਹਿਲੀ ਕਿਸ਼ਤ ਖਤਮ ਹੋ ਗਈ ਹੈ। ਅਗਲੀ ਕਿਸ਼ਤ 'ਚ ਇਨਸ਼ਾਅੱਲਾ ਤਾਲਾ ਮੈਂ ਵਾਰਿਸ ਸ਼ਾਹ ਦੀ ਜ਼ੁਬਾਨੀ ਅਬਦਾਲੀ ਦਾ ਕਿਰਦਾਰ ਤੁਹਾਡੇ ਸਾਹਮਣੇ ਰੱਖਾਂਗਾ ਤੇ ਤਾਰੀਖੀ ਖਾਨਾ ਦੇ ਜ਼ਰੀਏ ਜੋ ਕੁਝ ਹੋਇਆ, ਤੇ ਫਿਰ ਉਸ ਤੋਂ ਅਗਲੀ ਕਿਸ਼ਤ 'ਚ ਇਨਸ਼ਾਅੱਲਾ ਬੁੱਲੇ ਸ਼ਾਹ ਨੇ ਜਿਹੜਾ ਗੁਰੂ ਤੇਗ ਬਹਾਦਰ ਦੇ ਬਾਰੇ ਜੋ ਕੁਝ ਕਿਹਾ, ਔਰੰਗਜ਼ੇਬ ਦੇ ਬਾਰੇ 'ਚ, ਉਹਦੇ ਮੁਤਲਕ ਤੁਹਾਡੇ ਨਾਲ ਗੱਲ ਕਰਾਂਗੇ। ਤੇ ਇਜਾਜ਼ਤ ਦਿਓ ਕਾਸ਼ਿਫ ਹਸਨ ਸੰਧੂ ਨੂੰ, ਅਗਲੀ ਕਿਸ਼ਤ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।